ਕੈਨੇਡਾ ਤਾਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਰੋਕ ਨਹੀਂ ਸਕਿਆ, ਇਹਦੇ ਬਾਵਜੂਦ ਬ੍ਰਿਟਿਸ਼ ਇੰਟੈਲੀਜੈਂਸ BI6 ਜਿਹੜੀ ਹੈ ਉਹ ਆ ਕੇ ਕੌਨਫੀਡੈਂਸ਼ੀਅਲੀ ਬਰੀਫ ਕਰਕੇ ਜਾਂਦੀ ਹੈ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਜਾਨ ਨੂੰ ਖਤਰਾ ਹੈ। ਔਰ ਕੈਨੇਡਾ ਦੀ ਲਿਬਰਲ ਪਾਰਟੀ ਜਿਹੜੀ ਜਸਟਿਨ ਟਰੂਡੋ ਦੀ ਅਗਵਾਈ ਥੱਲੇ 6 ਪ੍ਰੋਮੀਨੈਂਟ ਇੰਡੀਅਨ ਡਿਪਲੋਮੈਟਸ ਨੂੰ ਜਿਨ੍ਹਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ, ਪਰਸੋਨਾ ਨੌਨ ਗ੍ਰੇਟਾ ਬਣਾ ਕੇ ਕੈਨੇਡਾ ਚੋਂ ਕੱਢ ਦਿੰਦੇ ਨੇ। ਟ੍ਰੇਡ ਮਿਸ਼ਨ ਸਸਪੈਂਡ ਕਰ ਦਿੱਤਾ ਜਾਂਦਾ ਹੈ, ਇੱਕ ਤੋਂ ਬਾਅਦ ਇੱਕ ਕਮਿਸ਼ਨ ਬਿਠਾਇਆ ਜਾਂਦਾ ਹੈ ਔਰ ਉਹ ਅਚਾਨਕ ਪੀਯੂਸ਼ ਗੋਇਲ ਉਹਨਾਂ ਦਾ ਭਾਰਤ ਦਾ ਵਪਾਰ ਨਾਲ ਸੰਬੰਧਿਤ ਜਿਹੜਾ ਮੰਤਰੀ ਹੈ ਉਹ ਸਭ ਤੋਂ ਵੱਡਾ ਡੈਲੀਗੇਸ਼ਨ ਲੈ ਕੇ ਕੈਨੇਡਾ 'ਚ ਬੈਠਾ ਹੈ। ਹੌਸਲਾ ਵਧਿਆ ਇਹਨਾਂ ਦਾ ਇਸ ਲੈਵਲ ਹੈ ਕਿ ਉਹਨਾਂ ਦਾ ਸਤੰਬਰ ਪਿਛਲੇ ਸਾਲ 2025 ਦੇ ਵਿੱਚ ਮਾਰਕ ਕਾਰਨੀ ਨੇ ਵਾਪਸ ਡਿਪਲੋਮੈਟਿਕ ਸੰਬੰਧ ਬਣਾਏ ਔਰ ਦਿਨੇਸ਼ ਪਟਨਾਇਕ ਹਾਈ ਕਮਿਸ਼ਨਰ ਲਾਇਆ। ਉਹ ਕਿਸ ਧੜੱਲੇ ਦੇ ਨਾਲ ਕੈਨੇਡਾ ਦੀਆਂ ਏਜੰਸੀਆਂ ਨੂੰ, ਸੀਸਸ ਨੂੰ ਔਰ RCMP ਨੂੰ ਇਹ ਬਲੇਮ ਕਰਦਾ ਹੈ ਕਿ ਕੰਪਰੋਮਾਈਜ਼ ਨੇ। ਸੋ ਪਹਿਲੀ ਗੱਲ ਇਹ ਸਮਝਣੀ ਹੋਏਗੀ ਕਿ ਵੈਸਟ ਦੀਆਂ ਇਨ ਜਨਰਲ, ਅਮਰੀਕਾ ਕੈਨੇਡਾ ਦੀਆਂ ਇਨ ਪਾਰਟਿਕੂਲਰ ਨੀਤੀਆਂ ਨਾ ਐਥਿਕਸ ਦੇ ਉੱਤੇ ਖੜੀਆਂ ਨੇ, ਨਾ ਮੋਰੈਲਿਟੀ ਦੇ ਉੱਤੇ ਖੜੀਆਂ ਨੇ, ਨਾ ਹਿਊਮਨ ਰਾਈਟਸ ਦੇ ਉੱਤੇ ਖੜੀਆਂ ਨੇ, ਨਾ UN ਚਾਰਟਰ ਦੇ ਉੱਤੇ ਖੜੀਆਂ ਨੇ, ਨਾ ਜਨੀਵਾ ਪ੍ਰੋਟੋਕੋਲ ਦੇ ਉੱਤੇ ਖੜੀਆਂ ਨੇ। ਸਿਰਫ ਤੇ ਸਿਰਫ ਉਹਨਾਂ ਦੇ ਵਪਾਰਕ ਹਿੱਤ ਕੈਨੇਡਾ ਦੇ ਕੰਟੈਕਸਟ ਦੇ ਵਿੱਚ, ਅਮਰੀਕਾ ਦੇ ਕੰਟੈਕਸਟ ਮੋਰ ਔਰ ਲੈਸ ਸਟ੍ਰੈਟੇਜਿਕ ਚਾਈਨਾ ਨੂੰ ਐਜ਼ ਏ ਚਾਈਨਾ ਦੇ ਖਿਲਾਫ ਬੁਲ ਵਾਕ ਦੇ ਤੌਰ ਤੇ। ਸਿੱਖ ਪਾਵਰ ਜਿਹੜੀ ਇੱਕ ਸਟੇਜ ਤੇ ਸਾਨੂੰ ਖੁਦ ਨੂੰ ਲੱਗਦਾ ਸੀ ਕਿ ਜੀ ਜਿਵੇਂ ਅਸੀਂ ਬਹੁਤ ਵੱਡਾ ਫੈਕਟਰ ਬਣ ਗਏ, ਪਰ ਉਹਦੇ 'ਚ ਵੀ ਕੋਈ ਸਾਡਾ ਰੋਲ ਨਹੀਂ ਸੀ। ਉਹਦੇ 'ਚ ਵੀ ਉਹਨਾਂ ਨੂੰ ਸੂਟ ਕਰਦਾ ਸੀ ਕਿ ਜੇ ਅਮਰੀਕਾ ਵਾਲੀ ਸਿਚੁਏਸ਼ਨ ਜਿਹੜੀ ਖਾਸ ਤੌਰ ਤੇ ਟਰੰਪ ਦੀਆਂ ਨੀਤੀਆਂ ਨੇ ਜਿਹੜਾ ਉਹ ਕਾਫੀਆ ਤੰਗ ਨਾ ਕੀਤਾ ਹੁੰਦਾ ਕੈਨੇਡਾ ਦਾ, ਤੇ ਸ਼ਾਇਦ ਇੰਨੀ ਤੇਜ਼ੀ ਨਾਲ ਯੂ ਟਰਨ ਨਾ ਲੈਂਦੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਸਾਡੇ ਨਾਲ ਸ਼ਾਮਿਲ ਹੋਣਗੇ ਖਾਲਿਸਤਾਨ ਅਫੇਅਰ ਸੈਂਟਰ ਤੋਂ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ। ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਮੈਂ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ TV84 ਨਾਲ ਦੁਨੀਆ ਭਰ ਤੋਂ ਜੁੜੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਡਾਕਟਰ ਸਾਹਿਬ, ਅੱਜ ਦਾ ਜਿਹੜਾ ਇਹ ਸ਼ੋਅ ਆ, ਇਹ ਸ਼ੋਅ ਲਗਭਗ ਅਸੀਂ ਇੱਕ ਵਿਸ਼ੇ ਦੇ ਉੱਤੇ ਜਿਹੜਾ ਆ ਮੈਂ ਤੁਹਾਡੇ ਨਾਲ ਇਹ ਕੇਂਦਰਿਤ ਕਰਨਾ ਚਾਹੁੰਦਾ ਕਿ ਜਿਹੜੇ ਅੱਜ ਹਾਲਾਤ ਨੇ, ਜੇ ਖਾਸ ਤੌਰ ਤੇ ਸਿੱਖਾਂ ਦੀ ਸਟਰੈਂਥ ਅਤੇ ਸਿੱਖਾਂ ਦੀ ਵੀਕਨੈਸ ਨੂੰ ਅਸੀਂ ਕੰਸੀਡਰ ਕਰਨਾ ਹੋਵੇ, ਕਿਉਂਕਿ ਅਗਲਾ ਮਹੀਨਾ ਜਿਹੜਾ ਆ ਉਹ ਜੂਨ ਦਾ ਸ਼ੁਰੂ ਹੋ ਰਿਹਾ ਹੈ, ਜਦੋਂ ਜੂਨ 1984 ਦਾ ਜਿਹੜਾ ਘੱਲੂ ਘਰ ਆਇਆ ਉਹਨੂੰ ਸਾਰੀ ਦੁਨੀਆ ਦੇ ਵਿੱਚ ਸਿੱਖ ਯਾਦ ਕਰਨਗੇ, ਮਨਾਉਣਗੇ। ਕਿਉਂਕਿ ਜੂਨ 1984 ਦੇ ਘੱਲੂ ਘਾਰੇ ਤੋਂ ਬਾਅਦ ਜਿਹੜਾ ਸਿੱਖ ਇਤਿਹਾਸ ਆ ਉਹਨੇ ਇੱਕ ਵੱਡੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਪਾਲਟੀ ਮਾਰੀ, ਤੇ ਜਿਹੜੀ ਸਿੱਖ ਚੇਤਨਾ ਆ ਉਹਦੇ ਵਿੱਚ ਇੱਕ ਜਿਹੜੀ ਕਲੈਕਟਿਵ ਕੌਨਸ਼ੀਅਸਨੈਸ ਆ ਉਹਦਾ ਜਿਹੜੀ ਸਿੱਖ ਸੋਵਰੈਨਿਟੀ ਆ ਮੁੜ ਕੇ ਹਿੱਸਾ ਬਣੀ। ਤੇ ਹੁਣ ਜਦੋਂ ਅਸੀਂ 1984 ਤੋਂ ਅੱਜ 2026 ਚ ਬੈਠੇ ਦੇਖ ਰਹੇ ਹਾਂ ਤਾਂ ਜਿਹੜੀ ਸਿੱਖ ਸਟਰਗਲ 1984 ਤੋਂ ਬਾਅਦ ਖਾਲਿਸਤਾਨ ਦੀ ਕਾਇਮੀ ਦੇ ਲਈ ਸ਼ੁਰੂ ਹੋਈ, ਉਹਦੇ ਵਿੱਚ ਕਈ ਪੜਾਅ ਆਏ। ਕਦੇ ਮੂਵਮੈਂਟ ਬੜੀ ਤਾਂ ਵੱਲ ਗਈ ਤੇ ਕਦੇ ਜਿਹੜਾ ਅਸੀਂ ਦੇਖਿਆ ਵੀ ਜਿਹੜੇ ਨਿਵਾਣ ਵਾਲੇ ਜਿਹੜੇ ਮੌਕੇ ਆ ਉਹ ਵੀ ਦੇਖਣੇ ਪਏ, ਤੇ ਬੜਾ ਲੰਮਾ ਸਮਾਂ ਇੱਕ ਖਲਾ ਦਾ ਵੀ ਪੰਥ ਨੇ ਦੇਖਿਆ। ਪਰ
ਭਾਈ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਸ਼ਹਾਦਤ ਆ ਜਦੋਂ ਹੁੰਦੀ ਆ ਕੈਨੇਡਾ ਦੇ ਵਿੱਚ, ਤਾਂ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਜਿਹੜੀ ਖਾਲਿਸਤਾਨ ਦੀ ਲਹਿਰ ਆ, ਖਾਲਿਸਤਾਨ ਦਾ ਸੰਘਰਸ਼ ਆ, ਉਹ ਇੱਕਦਮ ਜਿਹੜੇ ਇੰਟਰਨੈਸ਼ਨਲ ਪਲੇਟਫਾਰਮ ਨੇ, ਚਾਹੇ ਉਹ ਮੀਡੀਆ ਦੇ ਹਵਾਲੇ ਨਾਲ ਹੋਣ, ਚਾਹੇ ਉਹ ਪੋਲੀਟੀਕਲ ਸਪੇਸ ਦੇ ਹਵਾਲੇ ਨਾਲ ਹੋਣ, ਉਹਨਾਂ ਦੇ ਵਿੱਚ ਜਿਹੜਾ ਖਾਲਿਸਤਾਨ ਆ ਉਹ ਇੱਕ ਮੇਨ ਸਟ੍ਰੀਮ ਟੌਪਿਕ ਜਿਹੜਾ ਬਣ ਕੇ ਸਾਡੇ ਸਾਹਮਣੇ ਆਇਆ। ਤੇ ਉਸ ਸਾਰਾ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਇੱਕ ਮੋਮੈਂਟਮ ਬਿਲਡ ਹੋਇਆ ਮੂਵਮੈਂਟ ਨੂੰ ਲੈ ਕੇ। ਤੇ ਮਤਲਬ ਉਸ ਮੋਮੈਂਟਮ ਤੋਂ ਬਾਅਦ ਜਿੱਥੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਸਟੇਟਮੈਂਟ ਪਾਰਲੀਮੈਂਟ ਦੀ ਕੈਨੇਡਾ ਦੇ ਵਿੱਚ ਉਹ ਭਾਰਤ ਦੇ ਜਿਹੜੇ ਕੌਂਸੂਲੇਟ ਦੇ ਅਫੀਸ਼ੀਅਲਸ ਨੇ ਉਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਣਾ। ਤੇ ਅੱਜ ਫੇਰ ਜਦੋਂ ਅਸੀਂ ਦੇਖ ਰਹੇ ਹਾਂ ਕਿ ਮੁੜ ਕੇ ਹਾਲਾਤ ਉਹ ਨੇ ਕਿ ਕਿਹਾ ਜਾ ਰਿਹਾ ਹੈ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਭਾਰਤ ਦਾ ਸਭ ਤੋਂ ਵੱਡਾ ਵਫਦ ਆ ਉਹ ਵਪਾਰਕ ਸਮਝੌਤੇ ਦੇ ਲਈ ਕੈਨੇਡਾ ਪਹੁੰਚਿਆ। ਤੇ ਜਿਵੇਂ ਭਾਰਤ ਨੂੰ ਦੁਬਾਰਾ ਰੈੱਡ ਕਾਰਪੇਟ ਵੈਲਕਮ ਕੈਨੇਡਾ ਦੇ ਵਿੱਚ ਮਿਲ ਰਿਹਾ ਆ, ਜਿਵੇਂ ਦੁਬਾਰਾ ਫੇਰ ਤੋਂ ਜਿਹੜੇ ਰਿਲੇਸ਼ਨਸ ਨੇ ਉਹ ਨੋਰਮਲਾਈਜ਼ ਕੀਤੇ ਜਾ ਰਹੇ ਆ, ਤਾਂ ਇਹ ਸਾਰੀ ਜਿਹੜੀ ਸਿਚੁਏਸ਼ਨ ਆ ਮੈਨੂੰ ਲੱਗਦਾ ਕਿ ਇਹਦਾ ਐਨਾਲਿਸਿਸ ਕਰਨਾ ਬੜਾ ਜ਼ਰੂਰੀ ਆ। ਤੇ ਜੇ ਅਸੀਂ ਕੈਨੇਡਾ ਨੂੰ ਇੱਕ ਕੇਸ ਸਟੱਡੀ ਦੇ ਵਾਂਗ ਵੀ ਦੇਖੀਏ ਕਿ ਜਿੱਥੇ ਭਾਰਤੀ ਪ੍ਰਭਾਵ, ਭਾਰਤੀ ਪ੍ਰਬੰਧ ਤੋਂ ਬਾਹਰ ਜੇ ਕਿਤੇ ਸਭ ਤੋਂ ਵੱਡੀ ਆਬਾਦੀ ਸਿੱਖਾਂ ਦੀ ਵਸਦੀ ਆ ਤਾਂ ਉਹ ਕੈਨੇਡਾ ਦੇ ਵਿੱਚ ਵਸਦੀ ਆ। ਜਿੱਥੇ ਭਾਰਤ ਤੋਂ ਵੱਧ ਜਿਹੜੇ ਸਿੱਖ ਨੁਮਾਇੰਦੇ ਨੇ ਉਹ ਪਾਰਲੀਮੈਂਟ ਦੇ ਵਿੱਚ ਕਿਸੇ ਸਮੇਂ ਮੈਂਬਰ ਵੀ ਚੁਣੇ ਗਏ ਤੇ ਡਿਫੈਂਸ ਮਿਨਿਸਟਰ ਤੱਕ ਹਰਜੀਤ ਸਿੰਘ ਸੱਜਣ ਰਹੇ ਆ, ਤਾਂ ਸਿੱਖਾਂ ਦਾ ਇੱਕ ਚੰਗਾ ਪ੍ਰਭਾਵ ਜਿਸ ਮੁਲਕ 'ਚ ਹੋਵੇ ਤੇ ਉੱਥੇ ਇਸ ਤਰੀਕੇ ਦੇ ਜਿਹੜੇ ਹਾਲਾਤ ਜਿਵੇਂ ਉਹ ਸ਼ਿਫਟ ਹੋ ਰਹੇ ਆ, ਤਾਂ ਉਸੇ ਦੇ ਉੱਤੇ ਜਿਹੜਾ ਅੱਜ ਦਾ ਸਾਡਾ ਸ਼ੋਅ ਆ ਕੇਂਦਰਿਤ ਰਹੇਗਾ। ਤੇ ਮੈਂ ਆਸ ਕਰਦਾ ਕਿ ਸਾਡੇ ਦਰਸ਼ਕ ਜਿਹੜੇ ਆ ਉਹ ਇਸ ਸਾਰੀ ਗੱਲਬਾਤ ਨੂੰ ਬੜੇ ਰਮੇ ਨਾਲ, ਸਹਿਜ ਨਾਲ ਸੁਣਨਗੇ। ਤੇ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਪਿਛਲਾ ਜਿਹੜਾ ਸਾਰੇ ਸੰਘਰਸ਼ ਦਾ ਤਜਰਬਾ ਆ ਤੇ ਅੱਜ ਦੇ ਹਾਲਾਤਾਂ ਤੇ ਤੁਸੀਂ ਮੇਰੇ ਸਵਾਲਾਂ ਦੇ ਜਵਾਬ ਦਿਓ। ਸਭ ਤੋਂ ਪਹਿਲਾ ਸਵਾਲ ਡਾਕਟਰ ਸਾਹਿਬ ਕਿ ਇਹ ਜਿਹੜੀ ਸਿਚੁਏਸ਼ਨ ਕੈਨੇਡਾ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਵਾਰ ਮੇਨ ਪਾਰਲੀਮੈਂਟ ਤੱਕ ਜਿਹੜੀ ਸਿੱਖ ਸਟਰਗਲ ਆ ਉਹਦੀ ਗੱਲ ਹੋਣੀ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਰਧਾਂਜਲੀ ਦੇ ਤੌਰ ਤਰੀਕੇ ਦੇ ਨਾਲ, ਪਰ ਹੁਣ ਦੁਬਾਰਾ ਫੇਰ ਜਿਹੜਾ ਸਿੱਖਾਂ ਦੀ ਸੇਫਟੀ ਦੇ ਕੰਸਰਨ ਨੇ ਉਹਨਾਂ ਨੂੰ ਸਾਈਡਲਾਈਨ ਕਰਕੇ ਤੇ ਟ੍ਰੇਡ ਅਫੇਅਰਸ ਨੂੰ ਜਿਹੜਾ ਆ ਜਿਵੇਂ ਤਰਜੀਹ ਦਿੱਤੀ ਜਾ ਰਹੀ ਹੈ ਕੈਨੇਡਾ ਦੇ ਵੱਲੋਂ, ਤੁਸੀਂ ਇਸ ਸਾਰੇ ਅਮਲ ਨੂੰ ਕਿਵੇਂ ਦੇਖ ਰਹੇ ਹੋ? ਦੇਖੋ, ਅਸੀਂ ਅੱਜ 29 ਮਈ ਦੀ ਸ਼ਾਮ ਨੂੰ ਇਹ ਪ੍ਰੋਗਰਾਮ ਕਰ ਰਹੇ ਹਾਂ। ਆਲਰੇਡੀ ਸਾਊਥ ਏਸ਼ੀਆ ਦੇ ਹੋਰਾਈਜ਼ਨ ਦੇ ਉੱਤੇ 30 ਮਈ ਦਾ ਸੂਰਜ ਚੜ੍ਹ ਚੁੱਕਾ ਹੈ। ਤੇ ਜਦੋਂ ਤੁਸੀਂ ਘੱਲੂਘਾਰਾ 84 ਦੀ ਗੱਲ ਕੀਤੀ ਤੇ ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ ਲਗਭਗ 42 ਸਾਲ ਪਹਿਲਾਂ ਦਾ ਉਹ ਸੀਨ, ਜਦੋਂ ਕਿ ਇਹਨਾਂ ਦਿਨਾਂ ਦੇ ਵਿੱਚ ਆਲਮੋਸਟ ਕਨਫਰਮ ਸੀ ਫੌਜ ਦੀ ਮੂਵਮੈਂਟ ਸ਼ੁਰੂ ਹੋ ਚੁੱਕੀ ਸੀ ਡਿਫਰੈਂਟ ਕੁਆਰਟਰਸ ਤੋਂ। ਔਰ ਜਦੋਂ ਤੱਕ 1 ਜੂਨ ਜਾਂ 2 ਜੂਨ ਆਉਂਦਾ ਅਸੀਂ ਦੇਖਦੇ ਹਾਂ ਕਿ ਪੰਜਾਬ ਦੀਆਂ ਸੜਕਾਂ ਦੇ ਉੱਤੇ ਫੌਜ ਦੀ ਕਾਨਵਾਈਜ਼ ਜਿਹੜੀਆਂ ਨੇ ਅੰਮ੍ਰਿਤਸਰ ਵੱਲ ਜਾ ਰਹੀਆਂ ਸੀ। ਔਰ ਇਨਫੈਕਟ 3 ਜੂਨ ਜਿਹੜਾ ਕਿ 42 ਵਰੇ ਪਹਿਲਾਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ, ਉਸ ਦਿਨ ਜਦੋਂ ਇਹ ਕਾਨਵਾਈ ਜਿਹੜੀ ਕੁਛ ਰਾਜਸਥਾਨ ਏਰੀਏ ਤੋਂ ਵੀ ਆਈਆਂ, ਮਾਲਵੇ ਤੋਂ ਲੰਘਦੇ ਆ, ਈਵਨ ਇਹਨਾਂ ਦੀਆਂ ਗੱਡੀਆਂ ਨੂੰ ਰੋਕ ਕੇ ਆਪਣੇ ਸਿੰਘ ਸਿੰਘਣੀਆਂ ਜਿਹੜੇ ਵੀਰ ਨੇ ਉਹ ਛਬੀਲਾਂ ਛਕਾ ਰਹੇ। ਜੋ ਹਾਲਾਤ ਵਕਤ ਉਹਨੇ ਕਿੰਨੇ ਪਲਟੇ ਖਾਦੇ ਨੇ, ਤੁਸੀਂ ਬਹੁਤ ਜਿਹੜਾ ਮੁਤਫਕ ਟੌਪਿਕ ਚੁਣਿਆ, ਕਿਉਂਕਿ ਠੀਕ ਹੈ ਅਸੀਂ ਜਿੱਥੇ ਸ਼ਹੀਦਾਂ ਦੇ ਵਿਰਸੇ ਨੂੰ ਅੱਗੇ ਤੋਰਨ ਦੀ ਗੱਲ ਕਰਦੇ ਹਾਂ, ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਦੇ ਹਾਂ, ਉਹਨਾਂ ਸਾਰੇ ਚੈਪਟਰਸ ਨੂੰ ਜਿਹੜੇ ਕਿ ਫੇਰ ਜਿਹੜਾ ਇੱਕ ਨਿਵੇਕਲਾ ਇਤਿਹਾਸ ਕੱਲਾ ਹੀ ਨਹੀਂ ਕਿ ਜੂਨ ਦਾ ਪਹਿਲਾ ਹਫਤਾ, ਜੂਨ 1984 ਦਾ ਸਿੱਖ ਇਤਿਹਾਸ ਦਾ ਇੱਕ ਯੂਨੀਕ ਹਿੱਸਾ ਹੈ। ਪਰ ਮੈਂ ਜੇ ਕਹਾਂ ਕਿ ਇਸ ਨੇ ਸਾਊਥ ਏਸ਼ੀਆ ਦੀ ਹਿਸਟਰੀ ਨੂੰ ਬਦਲਿਆ, ਇਸ ਨੇ ਡਿਕਟੇਟਰਸ਼ਿਪ ਦਾ ਔਰ ਜਿਹੜੀ ਇੰਦਰਾ ਗਾਂਧੀ ਦੁਰਗਾ ਦਾ ਅਵਤਾਰ ਔਰ ਇੰਨੀ ਪਾਵਰਫੁਲ ਐਂਟੀਟੀ ਦੇ ਤੌਰ ਦੇ ਉੱਤੇ ਜਿਸ ਨੇ ਬਾਕੀ ਸਭ ਦੀ ਆਵਾਜ਼ ਬੰਦ ਕੀਤੀ ਹੋਈ ਸੀ, ਉਸ ਨੂੰ ਜਿਹੜਾ ਸਜ਼ਾ ਯਾਫਤਾ ਕਰਕੇ ਕੋਲੀਸ਼ਨ ਗਵਰਨਮੈਂਟਾਂ ਦਾ ਜਿਹੜਾ ਸਿਸਟਮ ਓਪਨ ਕੀਤਾ। ਇਹ ਵੱਖਰੀ ਕਹਾਣੀ ਹੈ ਕਿ ਅੱਜ 42 ਸਾਲ ਬਾਅਦ ਉਸੇ ਇੰਦਰਾ ਗਾਂਧੀ ਦੀ ਤਰਜ਼ੇ ਹਕੂਮਤ ਦੇ ਉੱਤੇ ਨਰਿੰਦਰ ਮੋਦੀ ਭਾਰਤ ਦੇ ਤਖਤ ਦੇ ਉੱਤੇ ਜਿਹੜਾ ਹੈ ਉਹ ਬਿਰਾਜਮਾਨ ਹੈ। ਔਰ ਅਸੀਂ ਸਾਰੇ ਆਸਪੈਕਟਸ ਦੇ ਉੱਤੇ ਗੱਲ ਕਰਾਂਗੇ, ਪਰ ਮੈਂ ਇਹ ਸਮਝਦਾ ਹਾਂ ਕਿ ਇੱਕ ਗੱਲ ਸਾਨੂੰ ਇਹ ਯਕੀਨਨ ਸਮਝ ਲੈਣੀ ਚਾਹੀਦੀ ਹੈ
ਜਦੋਂ ਅਸੀਂ ਯੂਰਪੀਅਨ ਪਾਵਰਸ ਨੂੰ ਇਨ ਜਨਰਲ ਅੱਜ ਦੇ ਕੰਟੈਕਸਟ ਦੇ ਵਿੱਚ ਅਮਰੀਕਾ ਕੈਨੇਡਾ ਨੂੰ ਇਨ ਪਾਰਟਿਕੂਲਰ ਦੇਖਦੇ ਹਾਂ ਤੇ ਫਿਰ ਸਾਨੂੰ ਈਵਨ ਜਹਾਂਗੀਰ ਦੇ ਜ਼ਮਾਨੇ ਤੋਂ ਜਦੋਂ ਈਸਟ ਇੰਡੀਆ ਕੰਪਨੀ ਆਪਣਾ ਪਹਿਲਾ ਫੁੱਟਹੋਲਡ ਸੂਰਤ ਦੇ ਵਿੱਚ ਰੱਖਦੀ ਹੈ ਔਰ ਜਹਾਂਗੀਰ ਦੇ ਦਰਬਾਰ 'ਚ ਪ੍ਰਵੇਸ਼ ਪਾਉਂਦੀ ਹੈ ਔਰ ਉਸ ਤੋਂ ਲੈ ਕੇ ਲਾਰਡ ਕਲੀਵ ਤੱਕ ਜਿਹੜਾ ਕਿ ਪਲਾਸੀ ਦੀ ਲੜਾਈ ਔਰ ਬਕਸਰ ਦੀ ਲੜਾਈ ਤੋਂ ਬਾਅਦ ਈਸਟ ਇੰਡੀਆ ਕੰਪਨੀ ਦਾ ਸਾਮਰਾਜ ਸਥਾਪਿਤ ਕਰਦਾ ਹੈ। ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਅਸੀਂ 16ਵੀਂ ਸਦੀ ਦੀ ਗੱਲ ਕਰਦੇ ਹਾਂ 1469 ਚ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ, ਇਹ 15ਵੀਂ ਸਦੀ ਹੈ ਤੇ ਲਗਭਗ 16ਵੀਂ ਸਦੀ ਦੇ ਵਿੱਚ ਜਿਹੜਾ ਗੁਰੂ ਸਾਹਿਬ ਉਦਾਸੀਆਂ ਦੇ ਉੱਤੇ ਚੜ੍ਹਦੇ ਨੇ, ਜਿਹੜਾ ਪਿਆਰ ਦਾ ਸੁਨੇਹਾ, ਇਨਸਾਨੀਅਤ ਦਾ ਸੁਨੇਹਾ ਔਰ ਆਪਸੀ ਭਰਾਤਰੀ ਭਾਵ ਦਾ ਸੁਨੇਹਾ, ਤੇ ਇਹ ਉਹੀ ਸੈਂਚੁਰੀ ਹੈ, ਲਗਭਗ ਉਹੀ ਪੀਰੀਅਡ ਹੈ ਜਦੋਂ ਕਿ ਇਹੀ ਯੂਰਪੀਅਨ ਪਾਵਰਸ ਉਹਨਾਂ ਦੇ ਵਿੱਚ ਜਿਹੜਾ ਕੋਲੰਬਸ ਹੈ ਉਹ 1492 ਦੇ ਨੇੜੇ ਤੇੜੇ ਅਮਰੀਕਾ 'ਚ ਆਉਂਦਾ ਹੈ ਵਪਾਰਕ ਹਿੱਤਾਂ ਦੀ ਖਾਤਰ, ਪੈਸੇ ਦੀ ਖਾਤਰ। ਵਾਸਕੋ ਡੀ ਗਾਮਾ ਜਿਹੜਾ ਉਹ ਕਾਲੀ ਕੱਟ ਦੇ ਤੱਟ ਦੇ ਉੱਤੇ ਆ ਕੇ ਉਤਰਦਾ ਹੈ ਉਸੇ ਹੀ ਪੀਰੀਅਡ ਦੇ ਵਿੱਚ। ਔਰ ਫਿਰ ਸਾਡੇ ਖਿੱਤੇ ਦੇ ਵਿੱਚ ਹੀ ਤੁਸੀਂ ਜਦੋਂ ਕੰਪੀਟੀਸ਼ਨ ਦੇਖਦੇ ਹੋ ਕਿ ਪੌਂਡੀਚੇਰੀ ਜਿਹੜੀ ਫ੍ਰੈਂਚ ਕਾਲੋਨੀ ਐਂਡ ਤੱਕ ਰਹੀ ਹੈ, ਡੱਚ ਆ ਜਾਂਦੇ ਨੇ, ਅੰਗਰੇਜ਼ ਆ ਜਾਂਦੇ ਨੇ, ਨਾਰਵੀਜੀਅਨ ਆ ਜਾਂਦੇ ਨੇ। ਸੋ ਮੈਂ ਇਹ ਬੈਕਗ੍ਰਾਉਂਡ ਇਸ ਲਈ ਦਿੱਤੀ ਕਿ ਕੈਨੇਡਾ ਦਾ ਜਿਹੜਾ ਅੱਜ ਸ਼ਿਫਟ ਹੈ ਜਾਂ ਕੱਲ ਨੂੰ ਅਮਰੀਕਾ ਦਾ ਹੋਏਗਾ, ਇਹ ਮੈਨੂੰ ਹੈਰਾਨੀ ਨਹੀਂ ਦਿੰਦਾ, ਕਿਉਂਕਿ ਮੈਂ ਇਹ ਸਮਝਦਾ ਕਿ ਜਦੋਂ ਤੁਸੀਂ ਕਿਸੇ ਸਿਵਲਾਈਜੇਸ਼ਨ ਦੀ ਜਾਂ ਕਿਸੇ ਸਭਿਅਤਾ ਜਾਂ ਤਹਿਜ਼ੀਬ ਦੀ ਜਿਹੜੀ ਹੈ ਉਹ ਬੇਸਿਕ ਇਨਗਰੀਡੀਐਂਟ ਦੇਖਦੇ ਹੋ, ਉਸ ਦਾ ਬੇਸਿਕ ਜੁਜ਼ ਦੇਖਦੇ ਹੋ, ਤਾਂ ਫਿਰ ਤੁਹਾਨੂੰ ਉਹਦੇ ਐਕਸ਼ਨਸ ਨੂੰ ਸਮਝਣ ਦੇ ਵਿੱਚ ਦਿੱਕਤ ਨਹੀਂ ਹੁੰਦੀ। ਇਸ ਗੱਲ ਦਾ ਧਿਆਨ ਰਹੇ। ਠੀਕ ਹੈ ਕਿ ਅਸੀਂ ਨਸਲਵਾਦ 'ਚ ਯਕੀਨ ਨਹੀਂ ਰੱਖਦੇ, ਪਰ ਇਹ ਵੀ ਗੱਲ ਹਕੀਕਤ ਹੈ ਕਿ ਵਾਈਟ ਰੇਸ ਨੇ, ਜਿਹਦਾ ਹਾਲਾਂਕਿ ਕੋਈ ਹਿਊਮਨ ਹਿਸਟਰੀ 'ਚ ਤੁਸੀਂ 18ਵੀਂ ਸਦੀ ਤੱਕ ਕੋਈ ਬਹੁਤ ਵੱਡਾ ਰੋਲ ਨਹੀਂ ਦੇਖਦੇ। ਮਨੁੱਖਤਾ ਦੀ ਸ਼ੁਰੂਆਤ ਅਫਰੀਕਾ ਕੰਟੀਨੈਂਟ 'ਚੋਂ ਹੁੰਦੀ ਹੈ। ਜਦੋਂ ਅਸੀਂ ਵਿਕਾਸ ਸਿਵਲਾਈਜੇਸ਼ਨ ਦਾ ਦੇਖਦੇ ਹਾਂ, ਚਾਈਨੀਜ਼ ਸਿਵਲਾਈਜੇਸ਼ਨ 5000 ਸਾਲ ਪੁਰਾਣੀ ਹੈ, ਮਾਇਆਨ ਹੈ, ਮੈਸੋਪੋਟਾਮੀਅਮ ਹੈ, ਸਾਡੇ ਖਿੱਤੇ ਦੇ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ ਹੈ, ਤੇ ਯੂਰਪ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ, ਅਮਰੀਕਾ 'ਚ ਆਪਣਾ ਉਹਨਾਂ ਦਾ ਨੇਟਿਵ ਅਮਰੀਕਨਸ ਦਾ ਇੱਕ ਕਲਚਰ ਸੀ, ਪਰ ਦੱਸੋ ਕਿਹੜੀ ਕੰਸਿਸਟੈਂਸੀ ਸੀ, ਕਿਹੜਾ ਆਰਟ, ਕਿਹੜਾ ਲਿਟਰੇਚਰ, ਕਿਹੜੀਆਂ ਹਿਊਮਨ ਰਾਈਟਸ ਵੈਲਿਊਜ਼, ਕਿਹੜਾ ਲਵ ਉਹਨਾਂ ਨੇ ਦਿੱਤਾ। ਜਿਹੜਾ ਯੂਰਪ ਦਾ ਚੜਾਅ ਹੈ ਉਹ ਅਸੀਂ ਦੇਖਦੇ ਹਾਂ ਕਿ 14ਵੀਂ 15ਵੀਂ ਸਦੀ 'ਚ ਦੁਨੀਆ 'ਚ ਕੋਲੋਨਾਈਜ਼ ਕਰਨ ਤੋਂ ਬਾਅਦ ਬਸਤੀਵਾਦ ਬਣਾ ਕੇ ਉਹਨਾਂ ਦੀ ਦੌਲਤ ਲੁੱਟਣਾ, ਉਹਨਾਂ ਲੋਕਾਂ ਨੂੰ ਆਪਸ 'ਚ ਲੜਾਉਣਾ, ਕਬੀਲਿਆਂ ਦੇ ਸੁਭਾਅ ਨੂੰ ਸਮਝਣਾ, ਤੇ 18ਵੀਂ ਸਦੀ ਤੱਕ ਪਹੁੰਚਦੇ ਹਾਂ ਕਿਉਂਕਿ ਸਾਇੰਸ ਔਰ ਟੈਕਨੋਲੋਜੀ ਦੇ ਵਿੱਚ ਇਹ ਬਹੁਤ ਅੱਗੇ ਨਿਕਲ ਗਏ। ਉਹੀ ਕਾਰਨ ਹੈ ਕਿ 20ਵੀਂ ਸਦੀ 21ਵੀਂ ਸਦੀ ਇੱਕ ਨਵੇਂ ਸੈਕੰਡ ਵਰਲਡ ਵਾਰ ਤੋਂ ਬਾਅਦ ਜ਼ਾਹਰ ਹੈ ਇੱਕ ਨਵਾਂ ਆਰਡਰ ਬਣਿਆ। ਉਹ ਇਹਨਾਂ ਨੇ ਹੀ ਬਣਾਇਆ। ਜਦੋਂ ਅਸੀਂ ਯੂਨਾਈਟਿਡ ਨੇਸ਼ਨ ਦੀ ਗੱਲ ਕਰਦੇ ਹਾਂ ਜਾਂ ਇੰਟਰਨੈਸ਼ਨਲ ਕੋਵੈਨੈਂਟਸ ਦੀ ਗੱਲ ਕਰਦੇ ਹਾਂ, ਜਿਹਨੂੰ ਅੱਜ ਖੁੱਲ ਕੇ ਫਲਾਊਟ ਕਰ ਰਹੇ ਨੇ। ਕੌਣ ਨਹੀਂ ਜਾਣਦਾ ਗਜ਼ਾ ਦੇ ਵਿੱਚ ਕੀ ਹੋ ਰਿਹਾ, ਕੌਣ ਨਹੀਂ ਜਾਣਦਾ ਯੂਕਰੇਨ ਦੇ ਵਿੱਚ ਕੀ ਹੋ ਰਿਹਾ, ਕੌਣ ਨਹੀਂ ਜਾਣਦਾ ਕਸ਼ਮੀਰ ਭਾਰਤ ਭਰ ਦੇ ਵਿੱਚ ਮਾਈਨੋਰਟੀਜ਼ ਨਾਲ ਕੀ ਹੋ ਰਿਹਾ। ਅਫਰੀਕਾ ਨੂੰ ਤਾਂ ਛੱਡ ਹੀ ਦਿਓ, ਉਹਨਾਂ ਨੂੰ ਤਾਂ ਇਨਸਾਨ ਹੀ ਨਹੀਂ ਗਣਦੇ। ਉੱਥੇ ਰਵਾਂਡਨ, ਤੁਤਸੀ ਆਪਸ ਲੜ ਕੇ ਮਰ ਗਏ, ਜਾਂ ਅੱਜ ਸੁਡਾਨ, ਸਾਊਥ ਸੁਡਾਨ ਜਾਂ ਸੀਰਾ ਲਿਓਨ ਜਾਂ ਦੂਜੇ ਕੀ, ਉਹ ਤੁਸੀਂ ਕਦੇ ਉਹਨਾਂ ਦੀਆਂ 2 ਲਾਈਨਾਂ ਵੀ ਕਦੇ ਤੁਸੀਂ ਦੁਨੀਆ ਦੇ ਪ੍ਰਮੁੱਖ ਨਿਊਜ਼ਪੇਪਰ ਜਾਂ ਪਬਲੀਕੇਸ਼ਨ ਦੇ ਵਿੱਚ ਨਹੀਂ ਦੇਖੋਗੇ। ਪਰ ਅੱਜ ਜਦੋਂ ਤੁਸੀਂ ਦੌੜ ਦੇਖੋਗੇ, ਜਦੋਂ ਤੁਸੀਂ 21ਵੀਂ ਸਦੀ 'ਚ ਦੇਖ ਰਹੇ ਹੋ, ਜੇ ਅਸਾਮ ਦੇ ਚੀਫ ਮਿਨਿਸਟਰ ਦੇ ਸਹੁੰ-ਚੁੱਕ ਸਮਾਗਮ ਦੇ ਵਿੱਚ ਅਮਰੀਕਾ ਦਾ ਐਮਬੈਸਡਰ ਸਰਜੀਓ ਗੌਰ ਜਾਂਦਾ ਹੈ, ਤੇ ਕੱਲ ਮੈਂ ਉਹਨਾਂ ਦੇ ਇੱਕ ਬੜਾ ਵੈਲ ਇਨਫੋਰਮਡ ਜਰਨਲਿਸਟ ਦੀ ਕਮੈਂਟਰੀ ਸੁਣ ਰਿਹਾ ਸੀ। ਉਹਨੇ ਕਿਹਾ ਕਿਉਂਕਿ ਅਸਾਮ ਦੇ ਵਿੱਚ ਕੱਲਾ ਇਹੀ ਨਹੀਂ ਵੀ ਆਇਲ ਔਰ ਦੂਸਰਾ ਰੇਅਰ ਅਰਥ ਮਟੀਰੀਅਲ, ਉਹ ਜਿਹੜੇ ਨੇ ਇਸ ਵੇਲੇ ਟਾਰਗੇਟਡ ਨੇ। ਇਹੀ ਕਾਰਨ ਪਾਕਿਸਤਾਨ ਦੇ ਵਿੱਚ ਇਹਨਾਂ ਦੀ ਦਿਲਚਸਪੀ ਦਾ ਹੈ, ਇਹੀ ਕਾਰਨ ਦੁਨੀਆ ਦੇ ਹੋਰ ਖਿੱਤਿਆਂ ਦੇ ਵਿੱਚ ਵੀ ਹੈ। ਸੋ ਮੁੱਢਲੇ ਤੌਰ ਤੇ ਸਾਨੂੰ ਇਹ ਸਮਝਣਾ ਹੋਏਗਾ ਕਿ ਜੇ ਕੈਨੇਡਾ ਦੇ ਵਿੱਚ ਜਾਂ ਬਾਅਦ ਦੇ ਵਿੱਚ ਅਮਰੀਕਾ ਦੇ ਵਿੱਚ, ਕਿਉਂਕਿ ਵਿਸਲ ਬਲੋਅਰ ਤਾਂ ਅਸੀਂ ਸਭ ਤੋਂ ਪਹਿਲਾਂ ਜਿਹੜਾ ਉਹ ਅਮਰੀਕਾ ਨੂੰ ਮੰਨ ਸਕਦੇ ਹਾਂ, ਕਿਉਂਕਿ ਕੈਨੇਡਾ ਤਾਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਰੋਕ ਨਹੀਂ ਸਕਿਆ। ਇਹਦੇ ਬਾਵਜੂਦ ਬ੍ਰਿਟਿਸ਼ ਇੰਟੈਲੀਜੈਂਸ BI6 ਜਿਹੜੀ ਹੈ ਉਹ ਆ ਕੇ ਕੌਨਫੀਡੈਂਸ਼ੀਅਲੀ ਬਰੀਫ ਕਰਕੇ ਜਾਂਦੀ ਹੈ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਜਾਨ ਨੂੰ ਖਤਰਾ ਹੈ। ਪਰ ਇਹ ਕ੍ਰੈਡਿਟ ਅਮਰੀਕਾ ਦੀਆਂ ਏਜੰਸੀਆਂ ਨੂੰ ਜਾਂਦਾ ਹੈ ਕਿ ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਕਿ ਜੂਨ ਦੇ ਅਖੀਰ ਦੇ ਵਿੱਚ ਉਹਨਾਂ ਨੇ ਕਰਨਾ ਸੀ, ਔਰ ਜੇ ਤੁਸੀਂ ਟਾਈਮ ਲਾਈਨ ਦੇਖੋ ਕਿ ਉਸ ਤੋਂ ਪਹਿਲਾਂ 6 ਮਈ
2023 ਨੂੰ ਲਾਹੌਰ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਦਾ ਕੋਲਡ ਬਲੱਡਡ ਮਰਡਰ ਹੁੰਦਾ ਹੈ। 15 ਜੂਨ 2023 ਨੂੰ ਬਰਮਿੰਗਮ ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡਾ ਦਾ ਸਲੋ ਪੋਇਜ਼ਨਿੰਗ ਦਾ ਜਿਹੜਾ ਕੈਮੀਕਲ ਕਿਹਾ ਜਾਂਦਾ ਹੈ KGB ਦੇ ਕੋਲ ਹੈ, ਔਰ ਉਹ ਰਾਹ ਦੇ ਨਾਲ ਹੀ ਸ਼ੇਅਰ ਕੀਤਾ ਹੈ ਉਹਨਾਂ ਨੇ, ਉਹਦੇ ਰਾਹੀਂ ਹੁੰਦਾ ਹੈ। 18 ਜੂਨ ਨੂੰ 2023 ਨੂੰ ਸਰੀ ਦੇ ਗੁਰਦੁਆਰਾ ਕੰਪਲੈਕਸ ਪਾਰਕਿੰਗ ਲਾਟ ਦੇ ਵਿੱਚ ਹਰਦੀਪ ਸਿੰਘ ਨਜਰ ਦਾ ਹੁੰਦਾ ਹੈ। ਔਰ ਠੀਕ 3 ਮਹੀਨੇ ਬਾਅਦ 18 ਸਤੰਬਰ 2023 ਨੂੰ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਇੰਕਸ਼ਾਫ ਕਰਦੇ ਨੇ, ਇੰਡੀਅਨ ਸਟੇਟ ਨੂੰ ਜ਼ਿੰਮੇਵਾਰ ਦੱਸਦੇ ਨੇ, ਔਰ ਉਸ ਤੋਂ ਬਾਅਦ ਇਹਨਾਂ 3 ਸਾਲਾਂ ਦੇ ਲਗਭਗ ਦੀਆਂ ਉਹਨਾਂ ਦੀਆਂ ਅੱਡ-ਅੱਡ ਇਨਵੈਸਟੀਗੇਸ਼ਨ, ਵਿਦ ਇਨ ਇੰਡੀਆ ਦੀ ਦਖਲਅੰਦਾਜ਼ੀ, ਜਸਟਿਸ ਹੌਕ ਕਮਿਸ਼ਨ ਦੀ ਰਿਪੋਰਟ, ਉਹਨਾਂ ਦੀਆਂ ਇੰਟਰਨਲ ਏਜੰਸੀਆਂ ਦੀ ਰਿਪੋਰਟ, ਇਹ ਵੇਰਵਾ ਸਮਝਣਾ ਇਸ ਲਈ ਜ਼ਰੂਰੀ ਹੈ ਕਿ ਜਿਨ੍ਹਾਂ ਨੂੰ ਇਸ ਗੱਲ ਦੇ ਨਾਲ ਬੜੀ ਹੈਰਾਨੀ ਹੋਈ ਕਿ ਉਹੀ ਕੈਨੇਡਾ ਔਰ ਕੈਨੇਡਾ ਦੀ ਲਿਬਰਲ ਪਾਰਟੀ ਜਿਹੜੀ ਜਸਟਿਨ ਟਰੂਡੋ ਦੀ ਅਗਵਾਈ ਥੱਲੇ 6 ਪ੍ਰੋਮੀਨੈਂਟ ਇੰਡੀਅਨ ਡਿਪਲੋਮੈਟਸ ਨੂੰ, ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ, ਪਰਸੋਨਾ ਨੌਨ ਗ੍ਰੇਟਾ ਬਣਾ ਕੇ ਕੈਨੇਡਾ 'ਚੋਂ ਕੱਢ ਦਿੰਦੇ ਨੇ, ਟ੍ਰੇਡ ਮਿਸ਼ਨ ਸਸਪੈਂਡ ਕਰ ਦਿੱਤਾ ਜਾਂਦਾ ਹੈ, ਇੱਕ ਤੋਂ ਬਾਅਦ ਇੱਕ ਕਮਿਸ਼ਨ ਬਿਠਾਇਆ ਜਾਂਦਾ ਹੈ ਇਨਵੈਸਟੀਗੇਸ਼ਨ ਦੇ ਲਈ। ਔਰ ਉਹ ਅਚਾਨਕ ਐਸਾ ਕੀ ਤਬਦੀਲੀ ਹੋਈ ਕਿ ਇਸ ਵੇਲੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਪੀਯੂਸ਼ ਗੋਇਲ, ਉਹਨਾਂ ਦਾ ਭਾਰਤ ਦਾ ਵਪਾਰ ਨਾਲ ਸੰਬੰਧਿਤ ਜਿਹੜਾ ਮੰਤਰੀ ਹੈ, ਉਹ ਸਭ ਤੋਂ ਵੱਡਾ ਡੈਲੀਗੇਸ਼ਨ ਲੈ ਕੇ ਕੈਨੇਡਾ 'ਚ ਬੈਠਾ ਹੈ। ਹੌਸਲਾ ਵਧਿਆ ਇਹਨਾਂ ਦਾ ਇਸ ਲੈਵਲ ਹੈ ਕਿ ਉਹਨਾਂ ਦਾ ਸਤੰਬਰ ਪਿਛਲੇ ਸਾਲ 2025 ਦੇ ਵਿੱਚ ਮਾਰਕ ਕਾਰਨੀ ਨੇ ਵਾਪਸ ਡਿਪਲੋਮੈਟਿਕ ਸੰਬੰਧ ਬਣਾਏ ਔਰ ਦਿਨੇਸ਼ ਪਟਨਾਇਕ ਹਾਈ ਕਮਿਸ਼ਨਰ ਲਾਇਆ। ਉਹ ਕਿਸ ਧੜੱਲੇ ਦੇ ਨਾਲ ਬੈਠ ਕੇ ਗਲੋਬ ਐਂਡ ਮੇਲ ਨਾਲ ਇੰਟਰਵਿਊ ਦੇ ਵਿੱਚ ਕੈਨੇਡਾ ਦੀਆਂ ਏਜੰਸੀਆਂ ਨੂੰ, ਸੀਸਸ ਨੂੰ ਔਰ RCMP ਨੂੰ ਇਹ ਬਲੇਮ ਕਰਦਾ ਹੈ ਕਿ ਕੰਪਰੋਮਾਈਜ਼ ਨੇ, ਭਾਵੇਂ ਖਾਲਿਸਤਾਨੀਆਂ ਦੀ ਪੇਰੋਲ ਤੇ ਨੇ। ਹੁਣ ਇਹ ਜਿਹੜੀ ਸ਼ਿਫਟ ਹੈ ਆਲਮੋਸਟ ਵਿਦਨ 3 ਇਅਰਸ, ਉਹਨੂੰ ਵੀ ਤੁਹਾਨੂੰ ਵਪਾਰਕ ਕੰਟੈਕਸਟ ਦੇ ਵਿੱਚ ਸਮਝਣਾ ਪਏਗਾ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜਿਹੜੀ ਤਬਦੀਲੀ ਮਿਸਟਰ ਟਰੰਪ ਦੇ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਟੈਰਿਫ ਵਾਰਫੇਅਰ ਦੇ ਥੱਲੇ ਆਈ, ਕੈਨੇਡਾ ਹਾਲਾਂਕਿ ਜਿਹੜਾ ਬੈਕਯਾਰਡ ਹੈ ਅਮਰੀਕਾ ਦਾ ਔਰ ਆਲਮੋਸਟ ਨੈਟੋ ਦੇ ਵਿੱਚ ਵੀ ਅਲਾਈ ਹੈ ਔਰ ਹਰ ਪੱਖੋਂ ਸੀ, ਉਹਨੂੰ ਇੰਨਾ ਜ਼ਬਰਦਸਤ ਝਟਕਾ ਦਿੱਤਾ ਟਰੰਪ ਨੇ। ਔਰ ਬਹੁਤ ਵੱਡਾ ਵਪਾਰ ਜਿਹੜਾ ਸੀ ਕੈਨੇਡਾ ਦਾ, ਉਹ ਜਿਹੜਾ ਅਮਰੀਕਾ ਨਾਲ ਸੀ, ਪ੍ਰਭਾਵਿਤ ਹੋਇਆ, ਆਟੋ ਇੰਡਸਟਰੀ ਖਾਸ ਤੌਰ ਤੇ, ਔਰ ਹਿਊਮਿਲੇਸ਼ਨ ਦਾ ਨਤੀਜਾ। ਅਦਰਵਾਈਜ਼ ਲਿਬਰਲ ਪਾਰਟੀ ਦਾ ਕੋਈ ਜਿੱਤਣ ਦਾ ਚਾਂਸ ਵੀ ਨਹੀਂ ਸੀ, ਪਰ ਕੈਨੇਡਾ ਦੀ ਹਿਊਮਿਲੇਸ਼ਨ ਔਰ ਆਸਟ੍ਰੇਲੀਆ ਦੀ ਹਿਊਮਿਲੇਸ਼ਨ ਨੇ ਆਸਟ੍ਰੇਲੀਆ ਦੇ ਵਿੱਚ ਲੇਬਰ ਪਾਰਟੀ ਔਰ ਕੈਨੇਡਾ ਦੇ ਵਿੱਚ ਲਿਬਰਲ ਪਾਰਟੀ ਨੂੰ ਵਾਪਸ ਪਾਵਰ ਦੇ ਵਿੱਚ ਲਿਆਂਦਾ। ਸੋ ਪਹਿਲੀ ਗੱਲ ਇਹ ਸਮਝਣੀ ਹੋਏਗੀ ਕਿ ਵੈਸਟ ਦੀਆਂ ਇਨ ਜਨਰਲ, ਅਮਰੀਕਾ ਕੈਨੇਡਾ ਦੀਆਂ ਇਨ ਪਾਰਟਿਕੂਲਰ ਨੀਤੀਆਂ ਨਾ ਐਥਿਕਸ ਦੇ ਉੱਤੇ ਖੜੀਆਂ ਨੇ, ਨਾ ਮੋਰੈਲਿਟੀ ਦੇ ਉੱਤੇ ਖੜੀਆਂ ਨੇ, ਨਾ ਹਿਊਮਨ ਰਾਈਟਸ ਦੇ ਉੱਤੇ ਖੜੀਆਂ ਨੇ, ਨਾ UN ਚਾਰਟਰ ਦੇ ਉੱਤੇ ਖੜੀਆਂ ਨੇ, ਨਾ ਜਨੀਵਾ ਪ੍ਰੋਟੋਕੋਲ ਦੇ ਉੱਤੇ ਖੜੀਆਂ ਨੇ। ਸਿਰਫ ਤੇ ਸਿਰਫ ਉਹਨਾਂ ਦੇ ਵਪਾਰਕ ਹਿੱਤ ਕੈਨੇਡਾ ਦੇ ਕੰਟੈਕਸਟ ਦੇ ਵਿੱਚ, ਅਮਰੀਕਾ ਦੇ ਕੰਟੈਕਸਟ ਮੋਰ ਔਰ ਲੈਸ ਸਟ੍ਰੈਟੇਜਿਕ ਚਾਈਨਾ ਨੂੰ ਐਜ਼ ਏ ਚਾਈਨਾ ਦੇ ਖਿਲਾਫ ਬੁਲ ਵਾਕ ਦੇ ਤੌਰ ਤੇ ਵਰਤਣਾ। ਹੁਣ ਅਸੀਂ ਜੇ ਸਿੱਖ ਕੰਟੈਕਸਟ ਦੇ ਵਿੱਚ ਹੀ ਵਿਦਨ ਕੈਨੇਡਾ ਵੀ ਗੱਲ ਕਰੀਏ ਤਾਂ ਸਾਨੂੰ 125 ਸਾਲ ਦੀ ਕੈਨੇਡਾ ਦੇ ਵਿੱਚ ਸਿੱਖਾਂ ਦੀ ਹਿਸਟਰੀ ਦੇ ਉੱਤੇ ਇੱਕ ਪੰਛੀ ਝਾਤ ਮਾਰਨੀ ਹੋਏਗੀ ਕਿ ਕਿਵੇਂ ਉਸ ਪੀਰੀਅਡ 'ਚ ਵੀ ਈਵਨ ਜਿਹੜਾ ਜੈਨੂਅਨ ਪ੍ਰਵਾਸ ਸੀ ਸਿੱਖਾਂ ਦਾ, ਉਹਨੂੰ ਰੋਕਣ ਦੇ ਲਈ ਕਿਵੇਂ ਦਾ ਲਾਅ ਲਿਆਂਦਾ ਗਿਆ ਕਿ ਜੀ ਜਿਹੜੀ ਸ਼ਿਪ ਸਿੱਧੀ ਕੈਨੇਡਾ ਦੇ ਤੱਟ ਤੇ ਆਏਗੀ ਉਹੀ ਅਲਾਉਡ ਹੈ, ਕਿਉਂਕਿ ਪੰਜਾਬ ਵਾਲੇ ਤਾਂ ਕੈਲਕਟਾ ਤੋਂ ਦੂਸਰੀ ਥਾਂ ਤੇ ਜੇ ਗੁਰਦਿੱਤ ਸਿੰਘ ਨੇ ਉਹਨੂੰ ਵੀ ਈਵਨ ਤੋੜਨ ਦੇ ਲਈ ਡਾਇਰੈਕਟ ਰਾਊਟ ਲਿਆਂਦਾ ਤੇ ਉਹਨਾਂ ਦੇ ਨਾਲ ਕਾਮਾਗਾਟਾ ਮਾਰੂ ਨਾਲ ਕੀ ਹੋਇਆ, ਅੱਜ ਇਹ ਹਿਸਟਰੀ ਦਾ ਫੈਕਟ ਵੀ ਹੈ, ਐਪੋਲੋਜੀ ਵੀ ਜਿਹੜੀ ਹੈ ਪ੍ਰੀਵੀਅਸ ਗਵਰਨਮੈਂਟਸ ਨੇ ਕੀਤੀ ਹੈ ਜਾਂ ਦੂਸਰਾ। ਔਰ ਇਸ ਸਾਰੇ ਦੇ ਨਾਲ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਜੇ ਇੰਡੀਅਨ ਏਜੰਸੀਆਂ ਦਾ ਔਰ ਕੈਨੇਡਾ ਦਾ ਰਿਸ਼ਤਾ ਦੇਖਣਾ ਹੋਏ, ਹੁਣ ਪਿਛਲੇ ਦਿਨਾਂ 'ਚ ਜੌਨ ਕਰਿਆਕੂ ਜਿਹੜਾ ਕਿ ਵਿਸਲ ਬਲੋਅਰ CIA ਦਾ, ਉਹਨੇ ਜਦੋਂ ਧੜੱਲੇ ਨਾਲ ਕਿਹਾ ਕਿ ਵੀ ਇਹ ਜਿਹੜਾ ਕਨਿਸ਼ਕਾ ਬਲਾਸਟ ਹੈ 1985 ਦਾ, ਇਹ ਇੰਡੀਅਨ ਏਜੰਸੀਆਂ ਦਾ ਕੰਮ ਸੀ ਸਿੱਖ ਸੈਪਰੇਟਿਸਟ ਖਾਲਿਸਤਾਨੀਆਂ ਨੂੰ ਬਦਨਾਮ ਕਰਨ ਦੇ ਲਈ। ਹੁਣ ਇਸ ਹਾਲਾਂ ਉਹ ਕੋਈ ਇੰਡੀਆ ਡੈਸਕ ਦੇ ਉੱਤੇ ਨਹੀਂ ਰਿਹਾ ਜਾਂ ਉਹਨੇ ਕੋਈ ਉਸ ਪੀਰੀਅਡ ਦੇ ਵਿੱਚੋਂ ਨੌਕਰੀ ਦੇ ਵਿੱਚ ਨਹੀਂ ਸੀ, ਪਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹਦਾ ਮਤਲਬ ਇਹ ਹੈ ਵੀ ਕੈਨੇਡੀਅਨ ਏਜੰਸੀਆਂ ਨੂੰ ਕਿਹੜਾ ਨਹੀਂ ਪਤਾ। ਲੇਕਿਨ ਇਹਦੇ ਬਾਵਜੂਦ ਜੇ ਸਿੱਖਾਂ ਦਾ ਮੀਡੀਆ ਟ੍ਰਾਇਲ ਰਿਹਾ, ਜਦੋਂ ਤੱਕ ਈਵਨ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਰਿਪਦਮਨ ਸਿੰਘ ਮਲਕ ਔਰ ਅਜੈਬ ਸਿੰਘ ਬਾਗੜੀ ਉਹਨਾਂ ਨੂੰ ਛੱਡ ਨਹੀਂ ਦਿੱਤਾ,
ਆਲਮੋਸਟ ਜਿਹੜਾ ਹੈ ਉਹ ਸਿੱਖਾਂ ਨੂੰ ਇਸ ਦੇ ਲਈ ਦੋਸ਼ੀ ਦੱਸਿਆ ਜਾਂਦਾ ਰਿਹਾ। ਅੱਜ ਵੀ ਕੈਨੇਡਾ ਦੀ ਗਵਰਨਮੈਂਟ ਨੇ ਕਦੇ ਵੀ ਟਰੂਥ ਕਮਿਸ਼ਨ ਵੀ ਬੈਠਾ ਹੈ, ਦੂਸਰਾ ਵੀ ਹੋਇਆ। ਸੋ ਇਹ ਪਿਛੋਕੜ ਸਮਝਣਾ ਇਸ ਲਈ ਜ਼ਰੂਰੀ ਹੈ ਕਿ ਕੈਨੇਡਾ ਦੀ ਤਰਜ਼ੇ ਹਕੂਮਤ ਵੀ ਉਹ 80s ਦੀ ਹੋਏ, ਡਿਫਰੈਂਟ ਪੀਰੀਅਡਸ ਦੇ ਵਿੱਚ। ਜਸਟਿਨ ਟਰੂਡੋ ਦਾ ਫਾਦਰ ਬੇਸ਼ੱਕ ਇੰਡੀਵਿਜੂਅਲੀ ਸਿੱਖਾਂ ਦੇ ਨਾਲ ਉਹ ਇੱਕ ਪਿਆਰ ਵਾਲਾ ਰਿਸ਼ਤਾ ਰੱਖਦਾ ਸੀ, ਪਰ ਨੀਤੀਆਂ ਜਦੋਂ ਆਉਂਦੀਆਂ ਨੇ ਉਦੋਂ ਮੁਲਕਾਂ ਦੇ ਵਪਾਰਕ ਹਿੱਤ, ਸਟ੍ਰੈਟੇਜਿਕ ਹਿੱਤ ਦੇਖੇ ਜਾਂਦੇ ਨੇ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੈ ਕਿ ਇਹਨਾਂ 3 ਸਾਲਾਂ ਦੇ ਵਿੱਚ ਬਿਜ਼ਨਸ ਸਿਨੈਰੀਓ ਬਦਲਿਆ ਹੈ। ਕੈਨੇਡਾ ਦੀ ਆਪਣੀ ਸਰਵਾਈਵਲ ਦਾ ਇਸ਼ੂ ਸਾਹਮਣੇ ਹੈ, ਵਪਾਰ ਵਾਈਜ਼ ਅਨਐਮਪਲੋਇਮੈਂਟ ਅੱਗੇ ਵੱਧ ਰਹੀ ਹੈ, ਕ੍ਰਾਈਮ ਆਪਣੀ ਜਿਹੜਾ ਉਹ ਹੱਦ ਤੋਂ ਅੱਗੇ ਜਾ ਰਿਹਾ ਹੈ। ਸੈਪਰੇਸ਼ਨ ਦੀ ਲਾਈਨ ਐਲਬਰਟਾ ਨੇ ਰੈਫਰੈਂਡਮ ਦੀ ਗੱਲ ਕੀਤੀ ਹੈ। ਸੋ ਉਹਨਾਂ ਹਾਲਾਤਾਂ 'ਚ ਮੈਂ ਸਮਝਦਾ ਹਾਂ ਵੀ ਸਿੱਖ ਪਾਵਰ ਜਿਹੜੀ ਇੱਕ ਸਟੇਜ ਤੇ ਸਾਨੂੰ ਖੁਦ ਨੂੰ ਲੱਗਦਾ ਸੀ ਕਿ ਜੀ ਜਿਵੇਂ ਅਸੀਂ ਬਹੁਤ ਵੱਡਾ ਫੈਕਟਰ ਬਣ ਗਏ ਹਾਂ, ਪਰ ਉਹਦੇ 'ਚ ਵੀ ਕੋਈ ਸਾਡਾ ਰੋਲ ਨਹੀਂ ਸੀ। ਉਹਦੇ 'ਚ ਵੀ ਉਹਨਾਂ ਨੂੰ ਸੂਟ ਕਰਦਾ ਸੀ। ਅਮਰੀਕਾ ਨੇ ਗੁਰਪਤਵੰਤ ਪੰਨੂ ਮਰਡਰ ਪਲਾਟ ਨੂੰ ਜਾਂ ਜਿਹੜਾ ਨਿਖਲ ਗੁਪਤਾ ਦੀ ਐਕਸਟ੍ਰਾਡੀਸ਼ਨ ਔਰ ਟ੍ਰਾਇਲ ਤੱਕ ਗਿਆ, ਭਾਰਤ ਨੂੰ, ਕਿਉਂਕਿ ਭਾਰਤ ਵੇਵਰ ਕਰ ਰਿਹਾ ਸੀ ਇਨ ਬਿਟਵੀਨ ਬ੍ਰਿਕਸ ਔਰ ਕੁਆਡ ਦੇ। ਸੋ ਅਮਰੀਕਾ ਨੇ ਵੀ ਉਸ ਨੂੰ ਐਜ਼ ਏ ਬਾਂਹ ਮਰੋੜਨਾ ਜਿਹਨੂੰ ਅਸੀਂ ਕਹਿੰਦੇ ਆ ਇਹ ਵਰਤਿਆ। ਕੈਨੇਡਾ ਦਾ ਮੈਂ ਸਮਝਦਾ ਵੀ ਇਹ ਬੈਨੀਫਿਟ ਆਫ ਡਾਊਟ ਜੇ ਮੈਂ ਦੇਣਾ ਹੋਏ ਕੈਨੇਡਾ ਦੀ ਲਿਬਰਲ ਪਾਰਟੀ ਨੂੰ ਕਿ ਜੇ ਅਮਰੀਕਾ ਵਾਲੀ ਸਿਚੁਏਸ਼ਨ ਜਿਹੜੀ ਖਾਸ ਤੌਰ ਤੇ ਟਰੰਪ ਦੀਆਂ ਨੀਤੀਆਂ ਨੇ ਜਿਹੜਾ ਉਹ ਕਾਫੀਆ ਤੰਗ ਨਾ ਕੀਤਾ ਹੁੰਦਾ ਕੈਨੇਡਾ ਦਾ, ਤੇ ਸ਼ਾਇਦ ਇੰਨੀ ਤੇਜ਼ੀ ਨਾਲ ਯੂ ਟਰਨ ਨਾ ਲੈਂਦੇ। ਪਰ ਫਿਰ ਵੀ ਮੈਂ ਇਹਦੇ 'ਚ ਪੋਜ਼ਿਟਿਵ ਸਿਨੈਰੀਓ ਇਹ ਦੇਖਦਾ ਕਿ ਇਸ ਸਾਰੇ ਨੇ ਇਹਨਾਂ 3 ਸਾਲਾਂ 'ਚ ਇਹਦੇ ਬਾਵਜੂਦ, ਹਾਲਾਂਕਿ ਮੈਨੂੰ ਉਦੋਂ ਵੀ ਇਹ ਲੱਗਦਾ ਸੀ ਵੀ ਜਿਨ੍ਹਾਂ ਨੂੰ ਇਹ ਲੱਗਣ ਲੱਗ ਗਿਆ ਕਿ ਕੈਨੇਡਾ ਔਰ ਅਮਰੀਕਾ ਸਿੱਖਾਂ ਨੂੰ ਖਾਲਿਸਤਾਨ ਬਣਾ ਕੇ ਦੇਣਗੇ, ਉਦੋਂ ਵੀ ਸਾਨੂੰ ਲੱਗਦਾ ਸੀ ਵੀ ਇਵੇਂ ਨਹੀਂ ਹੋਣਾ। ਇਸ ਸਾਰੇ ਨੇ ਸਾਡੇ ਕੇਸ ਨੂੰ ਇੰਟਰਨੈਸ਼ਨਲ ਤੌਰ ਦੇ ਉੱਤੇ ਹਾਈਲਾਈਟ ਕੀਤਾ ਹੈ। ਸਾਡੀ ਮੂਵਮੈਂਟ ਜਿਹਨੂੰ ਰਿਪੀਟਡਲੀ 40 ਸਾਲਾਂ ਤੋਂ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ ਹੋਇਆ ਸੀ, ਉਹ ਗਲੋਬਲ ਮੀਡੀਆ ਨੇ ਸਿੱਖ ਐਕਟਿਵਿਜ਼ਮ ਔਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਿੱਖ ਐਕਟਿਵਿਸਟ, ਖਾਲਿਸਤਾਨੀ ਐਕਟਿਵਿਸਟ ਇਹ ਲਫ਼ਜ਼ ਦਿੱਤੇ ਔਰ ਸਾਡਾ ਕੇਸ ਦਾ ਜ਼ਿਕਰ ਹੋਣਾ ਸ਼ੁਰੂ ਹੋਇਆ। ਕੁਝ ਨਿਰਪੱਖ ਲੇਖ ਵੀ ਆਏ ਔਰ ਈਵਨ ਕੈਨੇਡਾ ਦਾ ਮੇਨ ਸਟ੍ਰੀਮ ਮੀਡੀਆ ਜਿਹੜਾ ਇੰਡੀਅਨ 에ਅਰਲਾਈਨ ਬੰਬਿੰਗ ਲਈ ਜਾਂ ਦੂਜਿਆਂ ਲਈ ਸਿੱਖਾਂ ਦਾ ਲਗਾਤਾਰ ਆਲਮੋਸਟ 3.5 ਦਹਾਕੇ ਤੋਂ ਜ਼ਿਆਦਾ ਟ੍ਰਾਇਲ ਕਰਦਾ ਆ ਰਿਹਾ ਸੀ। ਅੱਜ ਤੁਸੀਂ ਦੇਖੋਗੇ ਕਿ ਕਾਰਨੀ ਨੂੰ ਘੇਰਨ ਦੇ ਵਿੱਚ ਜਾਂ ਉਹਨਾਂ ਦੀਆਂ ਨੀਤੀਆਂ ਨੂੰ ਸਾਡੇ ਐਮਪੀ ਮਿੱਟੀ ਦੇ ਮਾਧੋ ਬਣੇ ਹੋਏ ਨੇ। 1-2 ਨੂੰ ਛੱਡ ਕੇ ਜਿਨ੍ਹਾਂ ਨੇ ਨੋਟ ਆਫ ਡਾਈਸੈਂਟ ਦਿੱਤਾ ਹੈ, ਸਾਰੇ ਪਾਰਟੀ ਲਾਇਲਟੀ ਵੱਲ ਤੁਰੇ ਹੋਏ ਨੇ। ਲੇਕਿਨ ਕੈਨੇਡੀਅਨ ਮੀਡੀਆ ਜਿਹੜਾ ਹੈ ਉਹ ਉਹਨਾਂ ਨੂੰ ਜਿਹੜਾ ਸਵਾਲ ਕਰ ਰਿਹਾ ਹੈ ਜਾਂ ਉਹਨਾਂ ਨੂੰ ਜਿਹੜਾ ਇਸ ਦੇ ਲਈ ਅਕਾਊਂਟੇਬਲ ਠਹਿਰਾ ਰਿਹਾ। ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜੀਆਂ ਚੇਂਜਸ ਨੇ ਇੰਟਰਨੈਸ਼ਨਲ ਸਿਨੈਰੀਓ ਤੇ ਹੁੰਦੀਆਂ ਰਹਿਣੀਆਂ ਨੇ, ਇਹ ਅਜੇ ਠਹਿਰਾਵ ਨਹੀਂ ਹੈ। ਅਜੇ ਹੋਰ ਵੀ, ਕਿਉਂਕਿ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਜਿਹੜਾ ਪੋਸਟ ਸੈਕੰਡ ਵਰਲਡ ਵਾਰ ਵਰਲਡ ਆਰਡਰ ਐਸਟੈਬਲਿਸ਼ ਕੀਤਾ ਸੀ ਜਿਹਦੇ ਚ ਅਮਰੀਕਾ ਔਰ ਕੈਨੇਡਾ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਸੀ। ਜਿਹੜਾ ਚਾਰਟਰ ਆਫ ਰਾਈਟਸ ਕੈਨੇਡਾ ਦਾ ਇਹ ਤਾਂ ਹੁਣ ਦਾ ਹੈ, ਪਰ ਜਿਹੜਾ ਚਾਰਟਰ ਆਫ ਹਿਊਮਨ ਰਾਈਟਸ 10 ਦਸੰਬਰ 1948 ਨੂੰ ਸੈਨ ਫਰਾਂਸਿਸਕੋ ਦੇ ਵਿੱਚ ਮਨਜ਼ੂਰ ਹੋਇਆ, ਉਹਨੂੰ ਇੱਕ ਕੈਨੇਡੀਅਨ ਨੇ ਲਿਖਿਆ ਹੋਇਆ ਔਰ ਕੈਨੇਡਾ ਦਾ ਆਪਣਾ ਖੂਬਸੂਰਤ ਚਾਰਟਰ ਆਫ ਰਾਈਟਸ ਹੈ ਜਿਹਦੇ ਚ ਰੈਫਰੈਂਡਮ ਤੱਕ ਦੀ ਗੱਲ ਹੈ। ਸੋ ਮੈਂ ਸਮਝਦਾ ਹਾਂ ਵੀ ਬੇਸਿਕ ਇਹ ਠੀਕ ਹੈ ਕਿ ਟਰਨ ਅਰਾਊਂਡ ਇੱਕ ਪੋਲੀਟੀਸ਼ੀਅਨ ਜਾਂ ਦੂਜਾ ਆਪਣੀ ਵਕਤੀ ਨੀਡਸ ਕਰਕੇ ਕਰ ਸਕਦਾ ਹੈ, ਪਰ ਤੁਸੀਂ ਦੇਖਿਆ ਹੋਵੇਗਾ ਕਿ ਇਹਦੇ ਬਾਵਜੂਦ ਕਿ ਇੰਡੀਆ ਦੇ ਸਾਹਮਣੇ ਕੈਨੇਡਾ ਲਿਪਿਆ, ਇੰਡੀਆ ਦੇ ਸਾਹਮਣੇ ਜਾ ਕੇ ਮਾਰਕ ਕਾਰਨੀ ਨੇ ਇਸ ਇਸ਼ੂ ਨੂੰ ਡਾਇਲੂਟ ਕੀਤਾ, ਪਰ ਜੇ ਉਹਦਾ ਪਿਊਸ਼ ਗੋਇਲ ਦਾ ਡੈਲੀਗੇਸ਼ਨ ਹੈ, ਸਿੱਖਸ ਫਾਰ ਜਸਟਿਸ ਵਾਲੇ ਜਾ ਕੇ ਚੈਲੰਜ ਕਰਕੇ ਪ੍ਰੋਟੈਸਟ ਵੀ ਕਰ ਰਹੇ ਨੇ। ਜਿੰਨੀਆਂ ਪੈਰੇਡਸ ਇਸ ਪੀਰੀਅਡ ਦੇ ਵਿੱਚ ਹੋਈਆਂ ਉਹਨਾਂ 'ਚ ਖਾਲਿਸਤਾਨ ਦੇ ਝੰਡੇ ਔਰ ਸਲੋਗਨ ਔਰ ਖਾਲਿਸਤਾਨ ਦੀ ਗੱਲ ਬਰਾਬਰ ਜਾਰੀ ਰਹੀ। ਸੋ ਉਹਦੇ 'ਚ ਕਿਉਂਕਿ ਲਾਅ ਸਾਡੀ ਸਾਈਡ ਤੇ ਹੈ, ਚਾਰਟਰ ਆਫ ਰਾਈਟ ਸਾਡੀ ਸਾਈਡ ਤੇ ਹੈ, ਮੈਨੂੰ ਲੱਗਦਾ ਹੈ ਵੀ ਇਹ ਜਿਹੜਾ ਫਿਨੋਮੀਨਾ ਜਿਹੜਾ ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਦੀਆਂ ਨੀਤੀਆਂ ਨੇ ਕ੍ਰੀਏਟ ਕੀਤਾ ਹੈ, ਨੈਟੋ ਨੂੰ ਹਿਲਾਇਆ, ਕੈਨੇਡਾ ਨੂੰ ਹਿਲਾਇਆ, ਇਹ ਅਗੇਨ ਰਿਵਰਸ ਹੋਏਗਾ। ਔਰ ਮੈਂ ਇਹਨੂੰ ਕੋਈ ਇਹ ਨਹੀਂ ਦੇਖਦਾ ਕਿ ਇਹ ਕੋਈ ਬਹੁਤ ਵੱਡਾ ਜਿਹੜਾ ਅਨਐਕਸਪੈਕਟਿਡ ਡਿਵੈਲਪਮੈਂਟ ਹੋਈ। ਇੱਕ ਗੱਲ ਦਾ ਬਿਲਕੁਲ ਸਾਨੂੰ ਧਿਆਨ ਰੱਖਣਾ ਹੋਏਗਾ ਔਰ ਮੈਂ ਇਸ ਸੈਗਮੈਂਟ ਨੂੰ ਇਹ ਕਹਿ ਕੇ ਜਿਹੜਾ ਕੰਕਲੂਡ ਕਰਨਾ ਚਾਹੁੰਦਾ
ਕਿ ਇਹ ਗੱਲ ਸਾਡੇ ਦਸਮ ਪਿਤਾ ਨੇ, ਪਾਤਸ਼ਾਹ ਨੇ ਸਾਨੂੰ ਸਮਝਾਈ ਹੋਈ ਹੈ ਕਿ ਕਉ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਔਰ ਸਰ ਕਪੂਰ ਸਿੰਘ ਜਦੋਂ ਇਹਨੂੰ ਇੰਟਰਪ੍ਰੀਟ ਕਰਦੇ ਸੀ, ਉਹ ਕਹਿੰਦੇ ਸੀ ਕਿ ਜਿਹੜੀ ਤੁਹਾਨੂੰ ਕੰਸੈਸ਼ਨ ਮਿਲਦਾ ਹੈ ਜਾਂ ਪੋਲੀਟੀਕਲ ਸਪੇਸ ਮਿਲਦਾ ਹੈ, ਉਹ ਗਿਵਨ ਸਰਕਮਸਟੈਂਸ ਦੇ ਵਿੱਚ ਇੱਕ ਮਾਹੌਲ ਕ੍ਰੀਏਟ ਹੁੰਦਾ ਜਿਹਦੇ ਚੋਂ ਤੁਸੀਂ ਜਿਹੜਾ ਉਹ ਆਪਣੀ ਅਹਿਮੀਅਤ ਨੂੰ ਜਿਹੜਾ ਉਹ ਦਰਸਾਉਂਦੇ ਹੋ। ਔਰ ਉਦਾਹਰਣ ਦਿੰਦੇ ਹੁੰਦੇ ਸੀ ਕਿ ਨਵਾਬੀ ਦੀ ਖਿਦਮਤ, ਉਹਨਾਂ ਨੇ ਕਿਹਾ ਵੀ ਉਸ ਤੋਂ ਪਹਿਲਾਂ ਅਸੀਂ ਬੈਂਡਿਟ ਸੀ, ਲੁਟੇਰੇ ਸੀ, ਰਾਜਨ ਸੀ, ਉਹਨਾਂ ਦੇ ਰਿਕਾਰਡ, ਪਰ ਉਹਨਾਂ ਦੀ ਨੀਡ ਪੈਦਾ ਹੋਈ ਮੁਗਲਾਂ ਦੇ ਲਾਹੌਰ ਦਰਬਾਰ। ਉਹਨਾਂ ਨੂੰ ਲੱਗਾ ਵੀ ਬਾਰ-ਬਾਰ ਅਫਗਾਨਿਸਤਾਨ ਦੇ ਅਟੈਕ ਹੋ ਰਹੇ ਨੇ, ਉਹਨਾਂ ਨੂੰ ਲੱਗਾ ਵੀ ਜੇ ਸਿੱਖਾਂ ਨੂੰ ਮਾੜਾ ਮੋਟਾ ਖੁਸ਼ ਕਰ ਲਈਏ ਔਰ ਘੱਟੋ ਘੱਟ ਜਿਹੜੇ ਦੋ ਤਰਫੇ ਸਾਡੇ ਤੇ ਹਮਲੇ ਨੇ ਉਹ ਰੁਕ ਸਕਦੇ ਨੇ। ਤੇ ਸਿੱਖਾਂ ਨੂੰ ਵੀ ਪਤਾ ਸੀ ਕਿ ਇਹ ਵਕਤੀ ਜਿਹਾ ਕੰਮ ਹੈ, ਅਸੀਂ ਹਮ ਰਾਖਤ ਪਾਤਸ਼ਾਹੀ ਦਾਵਾ ਦੀ ਗੱਲ ਹੈ, ਉਹਨਾਂ ਨੇ ਵੀ ਉਸ ਨੂੰ ਵੈਲੀ ਇਸਤੇਮਾਲ ਕੀਤਾ। ਸੋ ਮੈਂ ਸਮਝਦਾ ਹਾਂ ਕਿ ਵੀ ਅਲਟੀਮੇਟਲੀ ਤੁਹਾਨੂੰ ਬਾਦਸ਼ਾਹਤ ਲਈ, ਸੋਵਰਨਿਟੀ ਦੇ ਲਈ ਆਪਣੇ ਬਲਬੂਤੇ ਦੇ ਉੱਤੇ ਖਲੋਣਾ ਪੈਂਦਾ। ਇਹ ਤਾਂ ਇਹਨਾਂ ਤਾਕਤਾਂ ਨੂੰ ਜਦੋਂ ਸੂਟ ਕਰੇਗਾ। ਹੁਣ ਇਸ ਤੋਂ ਤਾਂ ਕੋਈ ਡਿਨਾਈ ਨਹੀਂ ਕਰ ਸਕਦਾ ਕਿ ਸਿੱਖਾਂ ਦਾ ਇੱਕ ਇਸ਼ੂ ਹੈ, ਉਹ ਖਾਲਿਸਤਾਨ ਚਾਹੁੰਦੇ ਨੇ, ਵੱਡੀ ਗਿਣਤੀ 'ਚ ਚਾਹੁੰਦੇ ਨੇ। ਇੰਡੀਅਨ ਸਟੇਟ ਇੱਕ ਰੋਕ ਸਟੇਟ ਦੇ ਤੌਰ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਹੈ, ਔਰ ਪੰਜਾਬ ਇੱਕ ਟਰਬਲਡ ਸਟੇਟ ਹੈ। ਸੋ ਮੈਂ ਸਮਝਦਾ ਵੀ ਇਹਨਾਂ 3 ਸਾਲਾਂ 'ਚ ਇਹ ਸਾਰਾ ਕੁਝ ਕ੍ਰੀਏਟ ਹੋਣਾ ਹੀ ਆਪਣੇ ਆਪ ਦੇ ਵਿੱਚ ਇੱਕ ਮੈਂ ਇਹਨੂੰ ਪ੍ਰਾਪਤੀ ਦੇ ਤੌਰ ਤੇ ਦੇਖਦਾ। ਹਾਲਾਂ ਅਸੀਂ ਗੱਲ ਕਰਾਂਗੇ ਕਿ ਭਾਈ ਇਹਨੂੰ ਅਸੀਂ ਹੋਰ ਕਿਵੇਂ ਸੁਚਾਰੂ ਢੰਗ ਦੇ ਨਾਲ ਆਪਣੇ ਕਾਜ਼ ਨੂੰ ਨੇੜੇ ਲਿਆਉਣ ਦੇ ਲਈ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਸਰਕਮਸਟੈਂਸਸ ਦੇ ਬਾਵਜੂਦ ਜਿਹੜਾ ਕੋਈ ਐਕਟੀਵਿਟੀ ਕਰ ਸਕਦੇ। ਬਿਲਕੁਲ